ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਅਖੀਰਲੇ ਸਮੇਂ ਦੇ ਵਿੱਚ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਕੱਲ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣਗੇ ਔਰ ਵੇਖਣਾ ਇਹ ਹੋਵੇਗਾ ਕਿ ਪ੍ਰੈਜ਼ੀਡੈਂਟ ਟਰੰਪ ਨੇਤਨਯਾਹੂ ਨੂੰ ਗ੍ਰੇਟਰ ਇਜ਼ਰਾਈਲ ਬਣਾਉਣ ਦੇ ਨਾਂ ਥੱਲੇ ਖੁੱਲ੍ਹੀ ਛੁੱਟੀ ਦੇਵੇਗਾ ਜਾਂ ਫਲਸਤੀਨੀ ਸਟੇਟ ਬਣਾਉਣ ਦੀ ਅਮਰੀਕੀ ਪੋਜੀਸ਼ਨ ਤੇ ਅਮਲ ਕਰਨਗੇ। ਸੋ ਵੈਸੇ ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਬੰਬਾਰੀ ਦਾ ਸਿਲਸਿਲਾ ਜਾਰੀ ਹੈ ਔਰ ਬੀਤੇ ਕੱਲ ਇਸ ਬੰਬਾਰੀ ਵਿੱਚ 70 ਫਲਸਤੀਨੀ ਮਾਰੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਪੈਸਨ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਜਿਹੜਾ ਫੋਕਸ ਹੁਣ ਤੱਕ ਪਿਛਲੇ ਸਮੇਂ 'ਚ 20 ਜਨਵਰੀ ਤੋਂ ਪਹਿਲਾਂ ਗਜ਼ਾ ਔਰ ਯੂਕਰੇਨ ਦੇ ਉੱਤੇ ਸੀ, ਹੁਣ ਤਾਂ ਉਹ ਟੈਰਿਫ ਦੇ ਉੱਤੇ ਹੈ ਕਿ ਕਿਹਦੇ ਕਿੰਨੀ ਲੱਗੀ ਤੇ ਕਿੰਨੀ ਵਾਪਸ ਹੋਈ ਤੇ ਅੱਗੋਂ ਕੀ ਤੁਰੇਗਾ। ਪਰ ਇਸ ਸਾਰੇ ਦੇ ਵਿੱਚ ਜਿਹੜਾ ਪਹਿਲਾ ਗੈਸਟ ਵਾਈਟ ਹਾਊਸ 'ਚ ਔਨ ਦਾ ਇਨਵੀਟੇਸ਼ਨ ਆਫ ਪ੍ਰੈਜ਼ੀਡੈਂਟ ਟਰੰਪ ਆ ਰਿਹਾ, ਕਿਉਂਕਿ ਇਹ ਦੋਵੇਂ ਗੱਲਾਂ ਮੈਟਰ ਕਰਦੀਆਂ ਨੇ ਕਿ ਪ੍ਰੈਜ਼ੀਡੈਂਟ ਜਦੋਂ ਟੂਰ 'ਤੇ ਜਾਂਦਾ ਹੈ, ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲੇ ਕਿਹੜੇ ਮੁਲਕ ਨੂੰ ਚੁਣਦਾ ਹੈ ਔਰ ਕਿਹੜਾ ਗੈਸਟ ਪਹਿਲਾਂ ਆਉਂਦਾ ਹੈ। ਸੋ ਜ਼ਾਹਰ ਹੈ ਕਿ ਵੀ ਟਰੰਪ ਨੇ ਕਿਹਾ ਸੀ ਕਿ ਵੀ ਜੇ $1 ਟ੍ਰਿਲੀਅਨ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਇਨਵੈਸਟ ਕਰ ਦੇ ਤਾਂ ਮੈਂ ਪਹਿਲਾ ਦੌਰਾ ਸਾਊਦੀ ਅਰੇਬੀਆ ਦਾ ਹੀ ਕਰਾਂਗਾ। ਅਜੇ ਤਾਂ ਇਹ ਨਹੀਂ ਡਿਸਾਈਡ ਹੋਇਆ ਵੀ ਕਿੱਧਰ। ਉਹਨੇ 650 ਬਿਲੀਅਨ ਤਾਂ ਕਮਿਟ ਕੀਤਾ ਔਰ ਡੈਵੋਸ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ 'ਚ ਉੱਥੇ ਹੀ ਉਹਨੇ ਪਬਲਿਕਲੀ ਟਰੰਪ ਨੇ ਕਿਹਾ ਨਹੀਂ 1 ਟ੍ਰਿਲੀਅਨ ਕਰ। ਫਾਈਨਲੀ ਟ੍ਰਿਲੀਅਨ ਦਾ ਇਵੇਂ ਹੀ ਹੈ ਜਿਵੇਂ ਚਵਾਨੀ ਠਾਨੀ ਵਧਾ ਦਿਓ, ਨਹੀਂ ਚਵਾਨੀ ਨਹੀਂ 6 ਆਨੇ ਕਰ ਦਿਓ। 6 ਆਨੇ ਤਾਂ ਨਹੀਂ ਸੀ ਹੁੰਦੀ, ਚਵਾਨੀ ਤੋਂ ਬਾਅਦ 98 ਸੀ, ਪਰ 6 ਆਨੇ ਹੁੰਦੇ ਸੀ। ਆਨੇ ਜਦੋਂ ਰੁਪਈਏ ਦੇ 16 ਆਨੇ ਹੁੰਦੇ ਸੀ, ਅਸੀਂ ਉਹ ਜ਼ਮਾਨਾ ਵੀ ਦੇਖਿਆ ਹੋਇਆ। ਅੱਛਾ, ਹੁਣ 2-3 ਡਿਵੈਲਪਮੈਂਟਸ ਇਸ ਹਵਾਲੇ ਨਾਲ ਅਸੀਂ ਕਰਦੇ ਹਾਂ ਗੱਲਬਾਤ। ਇੱਕ ਪਾਸੇ ਤਾਂ ਇੱਕ ਚੰਗੀ ਗੱਲ ਹੈ ਵੀ ਜਿਹੜਾ ਫੇਜ਼ 1 ਸੀਜ਼ ਫਾਇਰ ਦਾ ਸੀ ਉਹ ਚੱਲ ਰਿਹਾ। ਥੋੜ੍ਹੀ ਬਹੁਤ ਸ਼ਿਕਾਇਤ ਹੁੰਦੀ ਹੈ ਕਿ ਜੀ ਇਜ਼ਰਾਈਲ ਨੇ ਕੀਤੀ ਜਾਂ ਹਮਾਸ ਨੇ ਕੀਤੀ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਦੀ ਪ੍ਰਿਜ਼ਨਰਸ ਦਾ ਜਿਹੜਾ ਉਹ ਆਪਸੀ ਆਦਾਨ ਪ੍ਰਦਾਨ ਜਿਹੜਾ ਹੋ ਰਿਹਾ। 3 ਉਹਨਾਂ ਨੇ ਰਿਲੀਜ਼ ਕੀਤੇ, ਉਹਨਾਂ ਨੇ ਫਲਸਤੀਨੀ ਨੇ ਕੀਤੇ ਔਰ ਐਵਰੀਡੇ ਅਕਾਊਂਟ ਜਿਹਨੂੰ ਜਿਹੜੇ ਮੀਡੀਏਸ਼ਨ ਕਰਾਉਣ ਵਾਲੇ ਨੇ, ਜਿਨ੍ਹਾਂ 'ਚ ਇਜਿਪਟ ਹੈ, ਕਤਰ ਹੈ, ਅਮਰੀਕਾ ਹੈ, ਉਹ ਮੋਨੀਟਰ ਕਰ ਰਹੇ ਨੇ, ਉਹ ਚੱਲ ਰਿਹਾ। ਲੇਕਿਨ ਇਜ਼ਰਾਈਲ ਨੇ ਆਪਣਾ ਦੌਰਾ ਜਿਹੜਾ ਜ਼ੁਲਮ ਦਾ ਜਾਂ ਜ਼ਬਰ ਦਾ ਉਹ ਛੱਡਿਆ ਨਹੀਂ। ਅੱਜ ਜਦੋਂ ਅਸੀਂ ਇਹ ਖਬਰ ਵੀ ਡਿਸਕਸ ਕਰ ਰਹੇ ਹਾਂ ਕਿਉਂਕਿ ਨੇਤਨਯਾਹੂ ਕੱਲ੍ਹ ਵਾਈਟ ਹਾਊਸ ਦੇ ਵਿੱਚ ਟਰੰਪ ਨਾਲ ਮਿਲਣਗੇ, ਪਰ ਉਹਨਾਂ ਦੀ ਮੁਲਾਕਾਤ 'ਚੋਂ ਕੀ ਨਿਕਲ ਸਕਦਾ ਇਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ AFP ਨਿਊਜ਼ ਏਜੰਸੀ ਦੀ ਖਬਰ ਹੈ ਔਰ ਫਲਸਤੀਨੀਆਂ ਨੇ ਹੀ ਐਕਿਊਜ਼ ਕੀਤਾ ਇਜ਼ਰਾਈਲ ਨੂੰ ਕਿ ਉਹ ਐਥਨਿਕ ਕਲਿੰਜ਼ਿੰਗ ਕਰ ਰਿਹਾ ਹੈ, ਕਿਉਂਕਿ 70 ਬੰਦੇ ਵੈਸਟ ਬੈਂਕ ਦੇ ਵਿੱਚ ਮਾਰੇ ਗਏ ਨੇ। ਇਜ਼ਰਾਈਲੀ ਮਿਲਟਰੀ ਨੇ ਇੱਕ ਵੱਡਾ ਆਫੈਂਸਿਵ ਵੈਸਟ ਬੈਂਕ 'ਚ 21 ਜਨਵਰੀ ਤੋਂ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਕਿਹਾ ਜੀ ਅਸੀਂ ਫਲਸਤੀਨੀ ਆਰਮਡ ਗਰੁੱਪ ਜਿਹੜੇ ਨੇ ਉਹ ਜੈਨਿਨ ਏਰੀਆ 'ਚੋਂ ਕੱਢ ਰਹੇ। ਹੁਣ ਇੱਕ ਪਾਸੇ ਪਹਿਲਾਂ ਉਹਨਾਂ ਨੇ ਗਜ਼ਾ ਤਬਾਹ ਕੀਤਾ ਪੂਰਾ, ਫਿਰ ਲਬਨਾਨ 'ਚ ਜਾ ਕੇ ਉਹਨਾਂ ਦੀ ਤਹਿ ਲਾਈ, ਫਿਰ ਸੀਰੀਆ ਦੇ ਵਿੱਚੋਂ ਵੀ ਜਿਹੜਾ ਉਹ ਗੋਲਾਨ ਹਾਈਟ ਦੂਜੇ ਕਬਜ਼ਾ ਕੀਤੇ, ਫਿਰ ਯਮਨ 'ਚ ਕੀਤਾ। ਹੁਣ ਇੱਕ ਪਾਸੇ ਤਾਂ ਇਹ ਡਿਸਕਸ ਹੋ ਰਿਹਾ ਸੀ ਕਿ ਵੀ ਗਜ਼ਾ ਦੀ ਅਥਾਰਟੀ ਜਿਹੜੀ ਹੈ ਉਹ ਕਿਹਨੂੰ ਦਿੱਤੀ ਜਾਏ, ਕਿਉਂਕਿ ਵੈਸਟ ਬੈਂਕ ਦੇ ਉੱਤੇ PLO ਜਿਹੜੀ ਯਾਸਰ ਅਰਾਫਾਤ ਦਾ ਗਰੁੱਪ ਹੈ ਉਹਨਾਂ ਦਾ ਰੂਲ ਰਿਹਾ ਜਾਂ ਹੁਣ ਵੀ ਹੈ। ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਮੁਹੰਮਦ ਅਬਾਸ ਨੇ ਸ਼ਾਇਦ ਉੱਥੇ, ਤੇ ਹਮਾਸ ਜਿਹੜੀ ਆ ਉਹ ਗਜ਼ਾ ਦੇ ਵਿੱਚ ਕੰਟਰੋਲ ਕਰਦੀ ਸੀ। ਹੁਣ ਗਜ਼ਾ ਨੂੰ ਉਹਨਾਂ ਨੇ ਰਬਲ ਬਣਾ ਦਿੱਤਾ, ਖੰਡਰਾਤ ਬਣਾ ਦਿੱਤਾ। 2 ਮਿਲੀਅਨ ਲੋਕ ਪਾਸੇ ਕੀਤੇ। ਜਦੋਂ ਹੁਣ ਖੋਲ੍ਹਿਆ ਉੱਥੇ ਜਾਣ ਲੱਗੇ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲਾ ਜਿਹੜਾ ਦਬਕਾ ਮਾਰਿਆ ਇਸ ਮੁੱਦੇ ਦੇ ਉੱਤੇ ਉਹ ਇਜਿਪਟ ਔਰ ਜਾਰਡਨ ਨੂੰ ਕਿਹਾ ਕਿ ਵੀ ਤੁਸੀਂ ਇਹ ਜਿਹੜੇ ਨੇ ਗਜ਼ਾ ਤੋਂ ਬੇਘਰੇ ਹੋਏ ਫਲਸਤੀਨੀ ਇਹਨਾਂ ਨੂੰ ਆਪਣੇ ਮੁਲਕਾਂ 'ਚ ਪਨਾਹ ਦਿਓ। ਸੋ ਉਸ ਤੋਂ ਇੱਕ ਗੱਲ ਜਿਹੜੀ ਕੱਲ੍ਹ ਦੀ ਮੀਟਿੰਗ 'ਚੋਂ ਅਸੀਂ ਦੇਖ ਸਕਦੇ ਹਾਂ ਕਿ ਵੀ ਇੱਕ ਪਾਸੇ ਤਾਂ ਜਿਹੜੇ ਔਸਲੋ ਅਕੋਰਡ ਜਿਹਨੂੰ ਕਿਸੇ ਜ਼ਮਾਨੇ 'ਚ ਅਮਰੀਕਾ ਨੇ, ਜਿਮੀ ਕਾਰਟਰ ਨੇ ਔਰ ਉਸ ਪੀਰੀਅਡ 'ਚ ਕੀਤਾ, ਜਿਹੜਾ ਮਿਸਟਰ ਰੈਬੀਨ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਯਾਸਰ ਅਰਾਫਾਤ ਦੇ ਵਿੱਚ ਸਮਝੌਤਾ ਹੋਏ ਔਸਲੋ ਨਾਰਵੇ ਦੇ ਵਿੱਚ, ਜਿਹਦੇ 'ਚ 2 ਸਟੇਟ ਫਾਰਮੂਲਾ ਮੰਨਿਆ ਗਿਆ ਸੀ। ਅੰਡਰਸਟੈਂਡਿੰਗ ਇਹੀ ਸੀ ਕਿ ਵੀ ਵੈਸਟ ਬੈਂਕ, ਗਜ਼ਾ ਔਰ
ਇਸ ਸਾਰੇ ਨੂੰ ਮਿਲਾ ਕੇ ਜਿਹੜਾ ਫਲਸਤੀਨ ਸਟੇਟ ਜਿਹਦੀ ਕੈਪੀਟਲ ਜਿਹੜੀ ਹੈ ਉਹ ਈਸਟ ਜੈਰੂਸ਼ਲਮ ਹੋਏਗੀ। ਔਰ ਇਹ ਵੀ ਸੀ ਕਿ ਨੋ ਮੋਰ ਉਹਦੇ 'ਚ ਜਿਹੜੀਆਂ ਇਹ ਬੰਟੂ ਲੈਂਡ ਬਣਾ ਰਹੇ ਨੇ, ਜਿਹੜੇ ਯਹੂਦੀਆਂ ਨੂੰ ਵਸਾ ਕੇ ਸੈਟਲਮੈਂਟ ਕਰ ਰਹੇ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ 90s ਦਾ ਜਦੋਂ ਦਾ ਆਸਲੋ ਅਕਾਰਡ ਹੋਇਆ ਔਰ ਹੋਏ ਨੇ, ਔਰ ਅਸੀਂ 2025 'ਚ ਗੱਲ ਕਰ ਰਹੇ ਹਾਂ, ਉਦੋਂ ਜਿੱਥੇ 1.5 ਲੱਖ ਦੇ ਕਰੀਬ ਸੈਟਲਮੈਂਟ 'ਚ ਲੋਕ ਬੈਠੇ ਸੀ, ਇਸ ਵੇਲੇ 7 ਲੱਖ ਦੇ ਕਰੀਬ ਨੇ। ਸੋ ਸੈਟਲਮੈਂਟਸ ਵੀ ਬਰਾਬਰ ਜਾਰੀ ਨੇ। ਦੂਸਰੇ ਪਾਸੇ ਇਹ ਬੇਸ਼ੱਕ ਸਮਝੌਤਾ ਉਸ ਵੇਲੇ ਮਿਸਟਰ ਰੈਬੀਨ ਜਾਂ ਅਰਾਫਾਤ ਦਾ ਹੋਇਆ, ਲੇਕਿਨ ਨੈਤਨਯਾਹੂ ਜਾਂ ਇਹਦੀ ਸੋਚ ਵਾਲੇ ਇਹ ਤਾਂ ਫਲਸਤੀਨ ਦਾ ਨਾਂ ਨਹੀਂ ਸੁਣਨਾ ਚਾਹੁੰਦੇ, ਨੇਸ਼ਨ ਬਣਾਉਣਾ ਤਾਂ ਦੂਰ ਦੀ ਗੱਲ। ਇਹਨਾਂ ਦੇ ਅੰਦਰ ਤਾਂ ਗ੍ਰੇਟਰ ਇਜ਼ਰਾਈਲ ਹੈ, ਔਰ ਜੋ ਕੁਝ ਗਜ਼ਾ ਦੇ ਵਿੱਚ ਹਾਲਾਂ ਜੋ ਹਮਾਸ ਨੇ ਕੀਤਾ ਕੰਡੈਮਨੇਬਲ ਹੈ। ਉਹਨਾਂ ਨੇ 1200-1300 ਇਜ਼ਰਾਈਲੀ ਮਾਰੇ, 300-400 ਉਹਨਾਂ ਨੂੰ ਅਗਵਾ ਕੀਤਾ। ਪਰ ਅਲਟੀਮੇਟਲੀ ਉਹਨਾਂ ਦਾ ਮੁਲਕ ਹੈ ਫਲਸਤੀਨੀਆਂ ਦਾ, ਜਿੱਥੇ ਉਹ ਸਦੀਆਂ ਤੋਂ ਨਹੀਂ ਮਿਲੇਨੀਅਮਸ ਤੋਂ ਵਸਦੇ ਨੇ। ਤੁਹਾਡੇ ਬਾਈਬਲ ਦੇ ਜ਼ਮਾਨੇ ਤੋਂ ਜਾਂ ਟੋਰਾ ਦੇ ਜ਼ਮਾਨੇ ਤੋਂ ਤੁਸੀਂ ਵੀ ਵਸਦੇ ਰਹੇ ਹੋ, ਵੀ ਤੁਸੀਂ ਚਲੇ ਗਏ ਛੱਡ ਕੇ, ਉਹ ਉੱਥੇ ਹੀ ਰਹੇ। ਉਹ ਸਾਰਾ ਜਿਹੜਾ ਹੈ ਉਸ 'ਚ ਦੋਵਾਂ ਨੂੰ ਜੀਣ ਦਾ ਹੱਕ ਹੈ ਬਰਾਬਰ। ਅਸੀਂ ਦੂਸਰੀ ਐਕਸਟ੍ਰੀਮ ਲਾਈਨ ਵੀ ਜਿਨ੍ਹਾਂ ਦੀ ਇਹ ਹੈ ਕਿ ਜੀ ਨਾਮੋ ਨਿਸ਼ਾਨ ਇਜ਼ਰਾਈਲ ਦਾ ਮਿਟਾ ਦਿਓ, ਸਮੁੰਦਰ 'ਚ ਸੁੱਟ ਦਿਓ, ਉਹ ਵੀ ਕੰਡੈਮਨੇਬਲ ਪਾਰਟ ਹੈ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਕੋਈ ਇੱਕ ਸੀਜ਼ ਫਾਇਰ ਵੱਲ ਗੱਲ ਤੁਰੀ, ਜਾਂ ਇਸ ਸਾਰੇ ਦੇ ਚੱਲਦਿਆਂ ਇਹ ਹੋਇਆ ਕਿ ਭਾਈ ਉਹਨਾਂ ਨੂੰ ਜਿਹੜਾ ਕੋਈ ਰਾਹਤ ਮਿਲੇਗੀ, ਪਰ ਇਜ਼ਰਾਈਲ ਨੇ ਆਪਣਾ ਕੰਮ ਵੈਸਟ ਬੈਂਕ 'ਚ ਜਾਰੀ ਰੱਖਿਆ ਹੋਇਆ ਕਿ ਜੀ ਇੱਥੇ ਇਹ ਹੋ ਗਿਆ, ਇੱਥੇ ਉਹ ਹੋ ਗਿਆ। ਔਰ ਸੈਕੰਡ ਪਾਰਟ ਜਿਹੜਾ ਕੱਲ੍ਹ ਵਾਲੀ ਮੁਲਾਕਾਤ 'ਚੋਂ ਵੀ ਕੀ ਨਿਕਲਦਾ ਦੇਖਿਆ ਜਾਏਗਾ। ਪਰ ਇੱਕ ਗੱਲ ਘੱਟੋ ਘੱਟ ਇਹਨਾਂ ਅਰਬ ਮੁਲਕਾਂ ਨੇ ਥੋੜ੍ਹੀ ਜਿਹੀ ਸਪਾਈਨ ਦਿਖਾਈ ਹੈ ਕਿ ਜਿਹੜੀ ਟਰੰਪ ਦੀ ਇਹ ਸੁਜੈਸ਼ਨ ਸੀ ਕਿ ਵੀ ਇਹ ਜਿਹੜੇ 2 ਮਿਲੀਅਨ ਦੇ ਕਰੀਬ ਨੇ, ਇਹਨਾਂ ਨੂੰ ਇਜਿਪਟ ਔਰ ਜਾਰਡਨ ਲੈ, ਇਹ ਉਹਨਾਂ ਨੇ ਆਪਣੀ ਕਾਇਰੋ ਦੇ ਵਿੱਚ ਸਬਮਿਟ ਕੀਤੀ, ਜਿਸ ਦੇ ਵਿੱਚ ਇਜਿਪਟ, ਜਾਰਡਨ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ, ਕਤਰ ਤੇ ਫਲਸਤੀਨੀਅਨ ਅਥਾਰਟੀ ਤੇ ਅਰਬ ਲੀਗ, ਇਹ ਸਾਰੇ ਅਰਬ ਲੀਗ ਦਾ ਵੀ ਉਹਨਾਂ ਨੇ ਇਕੱਠੇ ਸੀ। ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਜਾਰੀ ਕੀਤੀ ਹੈ, rejecting any plans to move Palestinians out of their territories in Gaza and the occupied West Bank। ਉਹਨਾਂ ਨੇ ਕਿਹਾ ਜੀ ਬਿਲਕੁਲ ਸਾਨੂੰ ਟਰੰਪ ਦਾ ਇਹ ਸੁਝਾਅ ਕਿ ਜੀ ਉਹਨਾਂ ਨੂੰ ਤੁਸੀਂ ਲਓ, ਬਿਲਕੁਲ ਅਸੀਂ ਇਹਨੂੰ ਕਬੂਲਦੇ ਨਹੀਂ ਹੈ। ਔਰ ਵੀ ਜਸਟ ਕਲੀਨ ਆਊਟ ਦੈਟ ਹੋਲ ਥਿੰਗ। ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜੇ 2.3 ਮਿਲੀਅਨ ਗਜ਼ਾ ਦੇ ਲੋਕਾਂ ਨੂੰ ਬੇਘਰੇ ਕੀਤਾ, ਇਹਨਾਂ ਨੂੰ ਇਹ ਉੱਥੇ ਹੀ ਵਸਣਗੇ। ਇਸ ਨੂੰ ਜਿਹੜਾ ਟਰੰਪ ਨੇ ਇਹ ਕਹਿ ਕੇ ਜੀ ਇਹ ਤਾਂ ਡੈਮੋਲੀਸ਼ਨ ਸਾਈਟ ਬਣ ਗਏ, ਇਸ ਲਈ ਇਹਨੂੰ ਇਜਿਪਟ ਔਰ ਜਾਰਡਨ ਲੈਣ ਉਹਨਾਂ ਨੇ ਅਰਬ ਸਟੇਟਮੈਂਟ 'ਚ ਉਹਨਾਂ ਨੇ ਪਲਾਨ ਕੀਤਾ ਕਿ ਵੀ ਜੇ ਇਸ ਕਿਸਮ ਦਾ ਕੁਛ ਕੀਤਾ ਗਿਆ ਤੇ ਦੈਟ ਵਿਲ ਥ੍ਰੈਟਨ ਦਾ ਰੀਜਨ ਸਟੇਬਿਲਿਟੀ, ਰਿਸਕ ਐਕਸਪੈਂਡਿੰਗ ਦਾ ਕਨਫਲਿਕਟ ਐਂਡ ਅੰਡਰਮਾਈਨ ਪ੍ਰੋਸਪੈਕਟਸ ਫॉर ਪੀਸ ਐਂਡ ਕੋਐਗਜ਼ਿਸਟੈਂਸ ਅਮੰਗਸਟ ਇਟਸ ਪੀਪਲ। ਕਿ ਜੇ ਇੱਦਾਂ ਦਾ ਕੋਈ ਹੋਇਆ ਤਾਂ ਇਹਦੇ ਥੱਲੇ ਆਪਸੀ ਲੋਕਾਂ ਦਾ ਸਹਿਚਾਰ, ਸਟੇਬਿਲਿਟੀ ਔਰ ਇਸ ਖਿੱਤੇ ਦੇ ਅਮਨ ਨੂੰ ਜਿਹੜਾ ਇਹ ਲਾਂਬੂ ਲਾਉਣ ਵਾਲਾ ਕੰਮ ਹੋਏਗਾ। ਕਾਇਰੋ ਦੀ ਇਸ ਮੀਟਿੰਗ ਦੇ ਵਿੱਚ ਇਹਨਾਂ ਸਾਰਿਆਂ ਨੇ ਜਿਹੜਾ ਈਵਨ ਇਹਨਾਂ ਮੁਲਕਾਂ ਤੋਂ ਇਲਾਵਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਹਸਨ ਅਲ ਸ਼ੇਖ ਸੀਨੀਅਰ ਫਲਸਤੀਨੀ ਆਫੀਸ਼ੀਅਲ ਜਿਹੜੇ ਨੇ, ਜਿਹੜਾ ਇੱਕ ਮੇਨ ਲਿਆਜ਼ਨ ਵੀ ਨੇ ਇਜ਼ਰਾਈਲ ਦੇ ਨਾਲ, ਔਰ ਅਰਬ ਲੀਗ ਦੇ ਚੀਫ ਅਹਿਮਦ ਅਬਦੁਲ ਘਾਟ, ਇਹ ਵੀ ਸ਼ਾਮਲ ਹੋਏ। ਉਹਨਾਂ ਨੇ ਕਿਹਾ ਵੀ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਕੰਮ ਕਰਨ ਨੂੰ ਤਿਆਰ ਹੈ, ਪਰ ਉਹਦੇ 'ਚ ਟੂ ਅਚੀਵ ਏ ਜਸਟ ਐਂਡ ਕੰਪਰੈਹੈਂਸਿਵ ਪੀਸ ਇਨ ਦਾ ਮਿਡਲ ਈਸਟ ਬੇਸਡ ਔਨ 2 ਸਟੇਟ ਸੋਲਿਊਸ਼ਨ। ਕਿ ਪੱਕੇ ਅਮਨ ਔਰ ਤਾਂ ਹੀ ਹੋਏਗਾ ਕਿ 2 ਮੁਲਕ ਜਿਹੜੇ ਨੇ ਉਹ ਬਰਾਬਰ ਦੇ ਹੋਣ। ਔਰ ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਨੈਤਨਯਾਹੂ ਉਹਦੀ ਕੀ ਪਹੁੰਚ ਹੈ ਸਾਰੇ ਮੁੱਦੇ 'ਤੇ, ਉਹ ਤਾਂ ਸਭ ਨੂੰ ਫਨਾਹ ਕਰਕੇ ਜਿਹੜਾ ਉਹ ਆਪਣਾ ਆਪਾ ਹੀ ਦੇਖਣਾ ਚਾਹੁੰਦਾ। ਔਰ ਇਹ ਹੁਣ ਕੱਲ੍ਹ ਦੀ ਮੁਲਾਕਾਤ ਤੋਂ ਬਾਅਦ ਜਿਹੜਾ ਉਹਦੇ 'ਚ ਉਹਨੇ ਕਿਹਾ ਕਿ ਨੈਤਨਯਾਹੂ ਨੇ ਸੁਜੈਸਟ ਕੀਤਾ ਕਿ ਇਜ਼ਰਾਈਲ ਮਾਈਟ ਨਾਟ ਕੰਪਲੀਟ ਇਟਸ ਵਿਦਡਰਾਅਲ ਫਰਮ ਲੈਬਨਾਨ ਬਾਈ ਸੀਜ਼ ਫਾਇਰ ਡੈਡਲਾਈਨ, ਕਿ ਅਸੀਂ ਸ਼ਾਇਦ ਨਾ ਕੱਢੀਏ। ਸੋ ਇਹ ਜੋ ਵੀ ਦੇਖੋ ਇਸ ਮਾਮਲੇ 'ਚ ਭਾਵੇਂ ਕਈ ਵਾਰੀ ਪਬਲਿਕ ਪੋਸਚਰ ਅੱਡ ਲਏ ਹੁੰਦੇ ਨੇ ਥੋੜ੍ਹੇ ਬਹੁਤ, ਕਿਉਂਕਿ ਅਮਰੀਕਾ 'ਚ ਵੀ ਇੱਕ ਦਬਾਅ ਬਣਦਾ ਹੈ ਫਲਸਤੀਨੀਆਂ ਦੇ ਹੱਕ 'ਚ, ਪਰ ਜੋ ਨੈਤਨਯਾਹੂ ਜਾਂ ਇਜ਼ਰਾਈਲ ਉਹੀ ਕਰਦਾ ਜੋ ਅਮਰੀਕਾ ਚਾਹੁੰਦਾ। ਔਰ ਅਮਰੀਕਾ ਦਾ ਆਪਣਾ ਇੰਟਰਸਟ ਔਰ ਦੂਸਰਾ ਕੀ ਹੋਏਗਾ, ਅਸੀਂ ਹੋਪ ਕਰਦੇ ਹਾਂ ਕਿ ਵੀ ਫਲਸਤੀਨੀਆਂ ਨੂੰ ਬੇਘਰੇ ਪਹਿਲਾਂ ਹੀ ਕੀਤਾ ਹੋਇਆ, ਕਿਵੇਂ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਚਾਰੇ ਜਿਹੜੇ ਨੇ ਸਫ਼ਰ ਕਰ ਰਹੇ ਨੇ। ਔਰ ਹੁਣ ਜੋ ਗਜ਼ਾ ਦੇ ਵਿੱਚ ਹੋਇਆ, ਬੇਗੁਨਾਹ ਲੋਕਾਂ ਦਾ
ਮਰਡਰ, ਜਿਨ੍ਹਾਂ ਦੇ ਵਿੱਚ 2/3 ਔਰਤਾਂ ਤੇ ਬੱਚੇ ਨੇ। ਸੋ ਇਹਨਾਂ ਹਾਲਾਤਾਂ 'ਚ ਕਿਉਂਕਿ ਅਸੀਂ ਹੁਣ ਟਰੰਪ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਭਾਈ ਤੂੰ ਕੀ ਕਰ ਤੇ ਕੀ ਨਾ ਕਰ, ਪਰ ਇਹ ਜ਼ਰੂਰ ਹੈ ਵੀ ਜਿਹੜੇ ਲੋਕ ਆਪਣੇ ਆਪ ਨੂੰ ਇਨ ਗੋਡ ਵੀ ਟਰਸਟ ਕਹਿੰਦੇ ਨੇ, ਬਾਈਬਲ ਤੇ ਹੱਥ ਰੱਖ ਕੇ ਤੁਸੀਂ ਸਹੁੰ ਚੁੱਕਦੇ ਹੋ, ਰੱਬ 'ਚ ਯਕੀਨ ਕਰਦੇ ਹੋ, ਤੇ ਰੱਬ ਤਾਂ ਨਿਆਂ ਦਾ ਨਾਂ ਹੈ, ਅਦਲ ਦਾ ਨਾਂ ਹੈ, ਜਸਟਿਸ ਦਾ ਨਾਂ ਹੈ। ਜਿੱਥੇ ਬੇਗੁਨਾਹ ਲੋਕਾਂ ਦੀਆਂ ਜਿਹੜੀਆਂ ਚੀਕਾਂ, ਉਹਨਾਂ ਦੀਆਂ ਆਹਾਂ, ਉਹਨਾਂ ਦੇ ਹੌਕੇ, ਉਹਨਾਂ ਦੀਆਂ ਤਕਲੀਫਾਂ ਇਹ ਜੇ ਤੁਹਾਡੇ ਅੰਦਰ ਨਹੀਂ ਨੇ, ਤੇ ਤੁਸੀਂ ਜੋ ਰੱਬ ਦੇ ਲੋਕ ਹੋਣ ਦਾ ਜਾਂ ਧਰਮੀ ਹੋਣ ਦਾ ਵੀ ਜੋ ਕਰਦੇ ਹੋ, ਭਾਵੇਂ ਉਹ ਕੋਈ ਚਰਚ, ਮਸੀਤ, ਗੁਰਦੁਆਰੇ, ਮੰਦਰ ਕਿਤੇ ਵੀ ਜਾ ਕੇ ਕਰਦਾ, ਉਸ ਤੋਂ ਵੱਡਾ ਕੋਈ ਫਰਾਡੀਆ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ 2 ਸਟੇਟ ਫਾਰਮੂਲਾ ਹੀ ਹੱਲ ਹੈ। ਅਮਰੀਕਾ ਦੇ ਕੋਲ ਪਾਵਰ ਹੈ, ਦੋਨੋਂ ਪਾਸਿਓਂ ਇਜ਼ਰਾਈਲ ਦੇ ਵੀ ਬਾਂਹ ਮਰੋੜ ਸਕਦਾ ਹੈ। ਅਰਬ ਸ਼ੇਖ ਤਾਂ ਵੈਸੇ ਹੀ ਪੈਰਾਂ 'ਚ ਬੈਠੇ ਹੁੰਦੇ ਨੇ ਅਮਰੀਕਾ ਦੇ। ਸੋ ਇਹੀ ਅਲਟੀਮੇਟਲੀ ਹੱਲ ਹੋਏਗਾ, ਨਹੀਂ ਤਾਂ ਉੱਥੇ ਖੂਨ ਖਰਾਬਾ ਹੁੰਦਾ ਰਹੇਗਾ ਔਰ ਐਨਾਰਕੀ ਔਰ ਕੇਓਸ ਔਰ ਬਦਅਮਨੀ ਉਹ ਇਵੇਂ ਹੀ ਫੈਲਦੀ ਰਹੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਹਿਲੇ ਵੀਰ ਨੇ, ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੋਨਮਾਲ ਜੀ, ਧਰਮ ਸਿੰਘ ਜੀ, ਰਣਜੀਤ ਸਿੰਘ ਜੀ, ਬਲਜੀਤ ਵਰੈਤ ਜੀ, ਲਖਦੀਪ ਸਿੱਧੂ ਜੀ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਮਿਸਰਾ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ ਔਰ ਗੁਰਪ੍ਰੀਤ ਸਿੰਘ ਪੰਨੂ ਮੋਹਾਲੀ, ਜਤਿੰਦਰ ਸਿੰਘ ਜੀ, ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਐਸ਼ਲੇ, ਔਰ ਇਸੇ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ ਔਰ ਸੁਰਜੀਤ ਕੌਰ ਜੀ, ਸਤਨਾਮ ਸਿੰਘ ਜੀ, ਟੋਚਾ ਸਿੰਘ ਜੀ, ਐਮ ਕੌਰ ਜੀ, ਔਰ ਇਸੇ ਤਰ੍ਹਾਂ ਹਾਂਜੀ ਐਮ ਕੌਰ ਜੀ ਕਹਿੰਦੇ ਕਿ ਦੁਨੀਆ ਵਿੱਚ ਹਰ ਸੱਚ ਇਨਸਾਫ ਹੱਕ ਸੱਚ ਇਨਸਾਫ ਦਾ ਰਾਜ ਸਿਰਫ ਤੇ ਸ੍ਰੀ ਖਾਲਿਸਤਾਨ ਰਾਜ ਹੀ ਦਿਵਾਵੇਗਾ। ਔਰ ਤੁਸੀਂ ਠੀਕ ਫਰਮਾਇਆ। ਹਾਂਜੀ, ਔਰ ਪੰਨੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਐਮ ਕੌਰ ਜੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਮੋਦੀ ਦਾ ਸਵਾਗਤ ਕਹਿੰਦੇ ਜੁੱਤੀ ਲਾ ਕੇ ਜਾਂ ਜੁੱਤੀ ਪਾ ਕੇ। ਜਿਵੇਂ ਵੀ ਹੋਏ ਤੁਸੀਂ ਜ਼ਰੂਰ ਆਇਓ। ਬਲਿਹਾਰ ਸਿੰਘ ਜੀ, ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਕੌਰ ਸ਼ਰਨਜੀਤ ਜੀ ਕਹਿੰਦੇ ਕਿ ਜੁੱਤੀ ਘੁਮਾ ਕੇ ਨਾ ਕੇ ਪਾ ਕੇ। ਔਰ ਫਿਰ ਕਹਿੰਦੇ ਨੇ ਹਾਂਜੀ ਪੰਜਾਬੀ ਸਟਾਈਲ। ਹਾਂਜੀ, ਫਿਰ ਕਹਿੰਦੇ ਤੁਲਸੀ ਭੂਆ ਨੇ ਤਾਂ ਦਿਲ ਹੀ ਤੋੜ ਦਿੱਤਾ ਅੰਨੇ ਭਗਤਾਂ ਦਾ। ਔਰ ਇਸੇ ਤਰ੍ਹਾਂ ਬਲਵੀਰ ਇਹ ਬੜੀ ਫੱਫੇ ਕੁੱਟਣ ਭੂਆ ਹੈ। ਕੋਈ ਨਹੀਂ ਪਤਾ ਕਿੱਧਰ ਘੁੰਮ ਜਾਣਾ ਨੇ। ਬਲਵੀਰ ਸਿੰਘ ਜੀ, ਦਮਦਮੀ ਟਕਸਾਲ ਫੇਕ ਨਾਮ ਹੈ, ਅਸਲੀ ਨਾਮ ਜਥਾ ਪਿੰਡਰਾਂ ਵਾਲਾ ਹੈ, ਧੁੰਮਾ RSS ਦਾ ਏਜੰਟ ਨਿਕਲਿਆ। ਔਰ ਜਸਕੀਰਤ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ, ਨਿਹੰਗ ਸਿੰਘ ਜੀ, ਫਤਿਹ ਔਰ ਐਂਡ ਖਾਲਸਾ ਜ਼ਿੰਦਾਬਾਦ ਐਂਡ ਫਿਟ ਐਂਡ ਹੈਲਦੀ। ਸਤਿ ਸ਼੍ਰੀ ਅਕਾਲ TV 84 ਦੀ ਸਾਰੀ ਟੀਮ ਨੂੰ। ਔਰ ਸਤਨਾਮ ਮੌਜਲਾ ਜੀ, ਪਰਮਿੰਦਰ ਜੀ, ਔਰ ਇਸੇ ਤਰ੍ਹਾਂ ਕਸ਼ਮੀਰ ਜੀ, ਗੁਰਜੀਤ ਸਿੰਘ ਜੀ, ਔਰ ਧਰਮ ਸਿੰਘ ਜੀ, ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਬਿਹਤਰੀਨ ਜਾਣਕਾਰੀ ਔਰ ਵਾਹਿਗੁਰੂ ਜੀ। ਔਰ ਕਹਿੰਦੇ ਨੇ ਹਾਂ ਕਿਸ ਤਰ੍ਹਾਂ ਅਸੀਂ ਸਮਝਦੇ ਹਾਂ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਸੌਰੀ। ਔਰ ਇਸੇ ਤਰ੍ਹਾਂ ਜੀ ਹਾਂਜੀ ਦੇਸ਼ ਪੰਜਾਬ ਦੇ ਗੁਰਫਤਿਹ ਹਰਜੋਤ ਮਾਲ ਜੀ ਔਰ ਗੁਰਜੀਤ ਸਿੰਘ ਜੀ, ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਸਲਾਮ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਾ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।